ਸੁਖਬੀਰ ਬਾਦਲ ਦੇ ਕੀ ਜੇਲ੍ਹ ਜਾਣ ਦੇ ਦਿਨ ਨੇੜੇ ਆ ਗਏ ਨੇ ਜੀ? ਪ੍ਰਵੀਨ ਜੀ, ਆਪਾਂ ਇਸ ਪਹਿਲੂ ਦੇ ਉੱਤੇ ਕਈ ਵਾਰ ਚਰਚਾ ਕੀਤੀ ਹੈ ਜੀ ਕਿ ਸੁਖਬੀਰ ਬਾਦਲ ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਅੰਦਰ ਜਾਣਗੇ, ਜੀ ਜੀ ਕਿ ਉਹਨਾਂ ਨੂੰ ਅੰਦਰ ਭੇਜਿਆ ਜਾਊਗਾ। ਇੱਕ ਦਿਨ ਪਹਿਲਾਂ ਮੁਕੇਰੀਆਂ ਦੇ ਵਿੱਚ ਰਾਜਨੀਤਿਕ ਸਟੇਜ ਤੋਂ ਜਿਹੜੀ ਸਰਕਾਰੀ ਰਾਜਨੀਤਿਕ ਸਟੇਜ ਹੁੰਦੀ ਆ ਉਹ ਤੋਂ ਹੀ, ਕਿਉਂਕਿ ਹੁਣ ਸਰਕਾਰ ਨਹੀਂ ਰਹਿੰਦੀ, ਰਾਜਨੀਤਿਕ ਸਟੇਜਾਂ ਹੀ ਬਣ ਗਈਆਂ ਉਹ। ਸੋ ਉੱਥੋਂ ਵੀ ਇਹ ਗੱਲ ਦੁਹਰਾਈ ਗਈ ਕਿ ਇਹ ਕਹੀ ਜਾਂਦੇ ਨੇ ਸਾਡੀ ਵਾਰੀ ਨਹੀਂ ਆਉਂਦੀ, ਵਾਰੀ ਆਊਗੀ, ਇਹਨਾਂ ਦੀ ਵਾਰੀ ਆਊਗੀ ਜੇਲ੍ਹ ਜਾਣ ਦੀ। ਅੱਛਾ, ਠੀਕ ਹੈ ਜੀ। ਸੋ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਲਗਭਗ ਪਿਛਲੇ ਕਾਫੀ ਸਮੇਂ ਤੋਂ ਜਨਤਕ ਪਲੇਟਫਾਰਮਾਂ ਤੇ ਸਾਂਝੀ ਕਰ ਰਹੇ ਨੇ। ਸੋ ਕੀ ਇਹ ਮਹਿਜ ਇੱਕ ਬਿਆਨ ਹੈ ਜੀ, ਕੀ ਇਹ ਸੰਕੇਤ ਹੈ, ਕੀ ਇਹ ਦਾਅਵਾ ਹੈ, ਤੇ ਕੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ? ਦੇਖੋ, ਜੇ ਤਾਂ ਤੱਥਾਂ ਸਬੂਤਾਂ ਦੇ ਆਧਾਰ ਤੇ ਇਹ ਸਾਬਤ ਹੁੰਦਾ ਹੈ ਕਿ ਉਸ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਇਹ ਸਾਜ਼ਿਸ਼ ਘਾੜਿਆਂ 'ਚ ਸ਼ਾਮਲ ਨੇ, ਤਦ ਸਰਕਾਰ ਹੁੰਦਿਆਂ ਇਹਨਾਂ ਨੇ ਕੋਈ ਅਜਿਹਾ ਰੋਲ ਨਿਭਾਇਆ, ਤਦ ਤੇ ਇੱਕ ਕੀ 10 ਸੁਖਬੀਰ ਅੰਦਰ ਦੇ ਹੋਏ ਜੀ, ਫਿਰ ਬਾਹਰ ਕਿਉਂ ਨਹੀਂ ਅਜੇ ਤੱਕ? ਜੀ ਸਵਾਲ ਇਹ। ਤੇ ਜੇ ਇਸ ਨੀਅਤ ਨਾਲ ਇਹ ਦੇਣਾ ਕਿ ਦੂਜੀ ਪਾਰਟੀ ਦਾ ਲੀਡਰ ਹੈ ਤੇ ਆਪਾਂ ਇਸ ਲਈ ਅੰਦਰ ਦੇਣਾ, ਆਪਣੀ ਲਾਗ ਡਾਟ ਹੈ ਜੀ, ਆਪਣੀ ਲੱਗਦੀ ਹੈ, ਫਿਰ ਇਹ ਰਾਜਨੀਤਿਕ ਬਦਲਾਖੋਰੀ ਹੋਏ ਨੂੰ ਦੇਖਿਆ ਜਾਊਗਾ। ਸਹੀ ਹੈ। ਉਹਦਾ ਪਹਿਲੂ ਇੱਕ ਇਹ ਹੈ ਕਿ ਇਹ 2015 ਦੀਆਂ ਘਟਨਾਵਾਂ ਨੇ ਜੀ। ਜੂਨ 2015 ਚ ਜਦੋਂ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਣ ਦੀ ਖਬਰ, ਫਿਰ ਉਹਦੇ ਪੱਤਰੇ, ਉਹਦੇ ਅੰਗ, ਉਹਨਾਂ ਨੂੰ ਗਲੀਆਂ ਚ ਖਿਲਾਰਨਾ, ਬੇਅਦਬੀ ਕਰਨਾ, ਉਸ ਤੋਂ ਬਾਅਦ ਫਿਰ ਉਹਦੇ ਇਨਸਾਫ ਦੇ ਲਈ ਮੋਰਚਿਆਂ ਦਾ ਸ਼ੁਰੂ ਹੋਣਾ, ਫਿਰ ਕੋਟਕਪੂਰਾ ਗੋਲੀਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦਾ ਵਾਪਰਨਾ, ਤੇ ਉੱਥੇ ਫਿਰ 2 ਦਾ ਸ਼ਹੀਦ ਹੋ ਜਾਣਾ, ਕਈਆਂ ਦਾ ਉਧਰ ਦੂਏ ਪਾਸੇ ਜ਼ਖਮੀ ਹੋਣਾ, ਤੇ ਇੱਧਰ FIR ਚ ਆਉਣਾ ਜੀ ਅਣਪਛਾਤੀ ਪੁਲਿਸ। ਸਹੀ ਹੈ, ਬਿਲਕੁਲ। ਜਲੂਸ ਤਾਂ ਅਕਾਲੀ BJP ਸਰਕਾਰ ਨੇ ਉੱਥੇ ਹੀ ਕਢਾ ਲਿਆ ਸੀ ਆਪਣਾ, ਬਾਦਲ ਟੱਬਰ ਨੇ ਉੱਥੇ ਹੀ ਕਢਾ ਲਿਆ ਸੀ ਆਪਣਾ, ਕਿ ਪਹਿਲਾਂ ਤਾਂ ਪੁਲਿਸ ਜੇ ਤੁਹਾਡੇ ਕਹੇ ਤੇ ਗਈ ਤਾਂ ਤੁਹਾਡੀ ਮਨਸ਼ਾ ਕੀ ਸੀ, ਜੇ ਤੁਹਾਡੇ ਹੁਕਮਾਂ ਤੋਂ ਬਿਨਾਂ ਚਲੇਗੀ ਤਾਂ ਤੁਹਾਡੀ ਸਰਕਾਰ ਕਾਹਦੀ ਸੀ। ਤੇ FIR ਦੇ ਵਿੱਚ ਜੇ ਪੁਲਿਸ ਵੀ ਅਣਪਛਾਤੀ ਹੈ, ਸੂਬੇ ਦੇ ਵਿੱਚ ਗੋਲੀਆਂ ਵੀ ਅਣਪਛਾਤੀਆਂ ਸਰਕਾਰੀ, ਫਿਰ ਤੁਸੀਂ ਕੀ ਸਿਸਟਮ ਹੈ? ਤੇ ਸੁਖਬੀਰ ਬਾਦਲ ਉਸ ਸਮੇਂ ਗ੍ਰਹਿ ਮੰਤਰੀ ਸੀ। ਸਹੀ ਹੈ, ਬਿਲਕੁਲ ਜੀ। ਪੰਜਾਬ ਦੇ ਉਪ ਮੁੱਖ ਮੰਤਰੀ ਸੀ। ਉਸ ਜ਼ਿੰਮੇਵਾਰੀ ਦੇ ਨਾਤੇ ਜੇ ਜਵਾਬਦੇਹੀ ਤੈਅ ਕਰਨੀ ਹੈ ਤਾਂ ਉਹ ਕਹਿੰਦਾ ਵੀ ਇਹੀ ਜੀ ਜਵਾਬਦੇਹੀ ਮੇਰੇ ਤੋਂ 10 ਵਾਰ ਲੱਗੀ। ਇਹ ਜਿਹੀਆਂ ਪੁੱਛਾਂ ਗਿੱਛਾਂ ਮੇਰੇ ਤੋਂ ਪਹਿਲਾਂ ਕਿੰਨੀ ਵਾਰ ਹੋਣੀਆਂ, ਮੈਂ ਪਹਿਲਾਂ ਵੀ ਆਇਆ, ਇਸ ਵਾਰ ਵੀ ਆ ਜਾਊਂਗਾ ਜੀ। ਪਰ ਲੋਕ ਇਹ ਵੀ ਪੁੱਛ ਰਹੇ ਨੇ ਕਿ ਸੁਖਬੀਰ ਨੂੰ ਬੁਲਾਇਆ ਚੰਗਾ ਕੀਤਾ, ਪੁੱਛੋ, ਪਰ ਕਦੇ ਡੇਰਾ ਸਿਰਸਾ ਮੁਖੀ ਨੂੰ ਬੁਲਾਇਆ? ਕਦੇ ਉਧਰ ਨੂੰ ਕੀਤਾ? ਨਾ, ਉਧਰ। ਕਦੇ ਹਨੀਪ੍ਰੀਤ ਨੂੰ ਬੁਲਾਇਆ? ਨਾ, ਉਹਨਾਂ ਦੇ ਵੀ ਬੋਲਦੇ ਨੇ ਸਾਰੀ ਯੋਜਨਾਵਾਂ ਦੇ ਵਿੱਚ, ਪ੍ਰਕਿਰਿਆਵਾਂ ਦੇ ਵਿੱਚ। ਸਹੀ ਹੈ। ਕਦੇ ਉਧਰ ਨੂੰ ਰੁਖ ਕਿਉਂ ਨਹੀਂ? ਕੀ ਇਹ ਹੈ ਕਿ ਉਹਦਾ ਵੋਟ ਬੈਂਕ ਚੋਂ ਵੋਟ ਬੈਂਕ ਸਾਨੂੰ ਵੀ ਆਉਂਦਾ, ਸੁਖਬੀਰ ਵਾਲੇ ਵੋਟ ਬੈਂਕ ਚੋਂ ਆਉਂਦਾ ਨਹੀਂ? ਸਹੀ ਹੈ। ਸੋ ਲੋਕ ਇਸ ਤਰੀਕੇ ਕਾਰਨ ਨਾਲ ਵੀ ਸਵਾਲ ਕਰ ਰਹੇ ਨੇ। ਤੁਸੀਂ ਇਹ ਦੇਖੋ ਕਿ ਇਨਸਾਫ ਕਿੱਥੇ ਹੈ ਸਾਰੇ ਘਟਨਾਕ੍ਰਮ, ਆਪਾਂ ਪਹਿਲਾਂ ਵੀ ਕਈ ਵਾਰ ਚਰਚਾ ਕੀਤੀ। ਹਾਂਜੀ, ਬਿਲਕੁਲ। ਇਹ ਸਿੱਟ ਨਵੀਂ ਬਣੀ ਹੈ। ਇਹ ਸਿੱਟ ਲੰਘੇ ਮਹੀਨੇ ਚ ਨਵੀਂ ਬਣ ਕੇ ਕਹਿੰਦੀ ਜੀ ਅਸੀਂ ਚੱਲੇ ਹਾਂ ਜੀ ਮੌਕਾ ਵਾਰਦਾਤ ਦੇ ਉੱਤੇ ਦ੍ਰਿਸ਼ ਕ੍ਰੀਏਟ ਕਰਨਾ ਜੀ ਦੁਬਾਰਾ, ਹੈਨਾ, ਰੀਕ੍ਰੀਏਟ ਕਰਨਾ ਉਹ ਦ੍ਰਿਸ਼ ਨੂੰ ਜੀ ਦੁਬਾਰਾ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ, ਮਤਲਬ 2015 ਜੂਨ 2015 ਤੋਂ ਲੈ ਕੇ ਜੁਲਾਈ 2026 ਤੱਕ 11 ਸਾਲ ਰੀਕ੍ਰੀਏਟ ਹੀ ਨਹੀਂ ਹੋਇਆ। 11 ਸਾਲ ਦੇ ਵਿੱਚ ਅਸੀਂ 3 ਸਰਕਾਰਾਂ ਤੇ 4 ਮੁੱਖ ਮੰਤਰੀ, 2 ਕਮਿਸ਼ਨ, ਸਹੀ ਹੈ, 5 ਸਿੱਟ ਦੇਖ ਲੀਆਂ ਜੀ, ਤੇ ਇਨਸਾਫ ਤਾਂ ਵੀ 0 ਹੈ। ਸੋ ਇਹਦਾ ਮਤਲਬ ਕੀ ਹੈ? ਨਿਰੋਲ ਰਾਜਨੀਤੀ ਹੈ। ਸਹੀ ਹੈ। ਔਰ ਜੇ ਸਰਕਾਰ ਨੇ ਮਨਸ਼ਾ ਬਣਾ ਲਈ ਆ, ਫਿਰ ਗ੍ਰਿਫਤਾਰੀ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਜਿਹੜੇ MC ਚੋਣਾਂ ਦੇ ਵਿੱਚ ਘੱਟ MC ਹੁੰਦਿਆਂ ਵੀ ਦੂਆਂ ਦੇ ਕੁੱਟ ਕੇ, ਭਜਾ ਕੇ, ਗ੍ਰਿਫਤਾਰ ਕਰਕੇ, ਅੰਦਰ ਨੂੜ ਕੇ ਆਪਣੀ ਚੋਣ ਜਿੱਤ ਸਕਦੇ ਨੇ ਪੁਲਿਸ ਦੇ ਸਹਾਰੇ ਜੀ। ਤੇ ਅੱਜ ਦੀ ਤਰੀਕ 'ਚ ਜਦੋਂ ਵੀਡੀਓਗ੍ਰਾਫੀ ਹੋ ਜਾਂਦੀ ਹੈ, ਹਰ ਚੀਜ਼ ਦਾ ਸਬੂਤ ਤੱਥ ਪਿਆ, ਤਦ ਵੀ ਨਾ ਪੁਲਿਸ ਨੂੰ ਸ਼ਰਮ ਹੈ, ਨਾ ਅਧਿਕਾਰੀਆਂ ਨੂੰ ਸ਼ਰਮ ਹੈ, ਤੇ ਸਰਕਾਰ ਨੂੰ ਤਾਂ ਸ਼ਰਮ ਹੋਣੀ ਔਖੀ ਹੈ। ਫਿਰ ਉਹ ਜਿਹੇ ਦੇ ਵਿੱਚ ਇਹਦੇ ਉੱਤੇ ਤਾਂ ਪਹਿਲਾਂ ਹੀ ਲੋਕਾਂ ਨੂੰ ਸ਼ੰਕੇ ਸ਼ੁਬੇ, ਸੁਖਬੀਰ ਦਾ ਰੋਲ ਵਧੀਆ ਨਹੀਂ ਸੀ ਉਸ ਟਾਈਮ। ਫਿਰ ਇਹੋ ਜਿਹੇ 'ਚ ਇਹਨੂੰ ਗ੍ਰਿਫਤਾਰ ਕਰਨ 'ਚ ਉਹਨਾਂ ਨੂੰ ਕੀ ਫਰਕ ਪੈਂਦਾ? ਬੇਸ਼ੱਕ ਬਾਅਦ ਚੋਂ ਅਗਲਾ ਜ਼ਮਾਨਤ ਤੇ ਆ ਜਾਵੇ, ਚੋਣਾਂ ਤੋਂ ਪਹਿਲਾਂ 2 ਮਹੀਨੇ ਵੀ ਅੰਦਰ ਰਹਿ ਲਿਆ, ਸਹੀ, ਇਹਨਾਂ ਨੂੰ ਕਹਿਣ ਹੋ ਜਾਊਗਾ ਕਿ ਲਓ ਜੀ ਅਸੀਂ ਤਾਂ ਤਰੀ ਵਾਲੇ ਬੈਂਗਣ ਖਿਲਾਤੇ। ਸੋ ਇਸ ਲਈ
ਇਹ ਹੁਣ ਦੇਖਣ ਦੀ ਗੱਲ ਹੈ ਕਿ ਇਨਸਾਫ ਦੀ ਕੜੀ ਚ ਅੱਗੇ ਵਧਣ ਲਈ ਹੈ ਕਿ ਸਿਰਫ ਤੇ ਸਿਰਫ ਬਦਲਾਖੋਰੀ ਜਾਂ ਰਾਜਨੀਤਿਕ ਵੋਟਾਂ ਨੂੰ ਧਿਆਨ ਚ ਰੱਖ ਕੇ ਇੱਕ ਪੈਂਤੜ ਹੈ। ਸੋ ਜੋ ਵੀ ਹੋਵੇ, ਪਰ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਦੀਆਂ, ਕਿਉਂਕਿ ਗਿਆਨੀ ਰਘਵੀਰ ਸਿੰਘ ਦੇ ਬਿਆਨ ਨੂੰ ਜਿਵੇਂ ਲਿਆ ਗਿਆ, ਜਦੋਂ ਕਿ ਕੁਝ ਪੰਥਕ ਧਿਰਾਂ ਇਸ ਬਹਿਸ ਅਜੇ ਹੈਗੀਆਂ ਨੇ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗੁਨਾਹ ਕਬੂਲ ਕਰਨਾ, ਉਸ ਧਾਰਮਿਕ ਮਰਿਆਦਾ ਅਨੁਸਾਰ ਕੀਤੇ ਗੁਨਾਹਾਂ ਦੇ ਕਬੂਲ ਨੂੰ ਕੀ ਤੁਸੀਂ ਉੱਥੇ ਲੈ ਕੇ ਜਾਣਾ ਅਦਾਲਤ ਦੇ ਵਿੱਚ ਸਾਬਤ ਕਰਨ ਲਈ, ਕਿ ਉਹ ਵੱਖਰੀ ਪ੍ਰਕਿਰਿਆ ਹੋਣੀ ਚਾਹੀਦੀ, ਇੱਕੋ ਹੋਣੀ ਚਾਹੀਦੀ ਹੈ। ਇਹਦੇ ਉੱਤੇ ਪੰਥਕ ਤੌਰ ਤੇ ਇੱਕ ਵੱਖਰੀ ਬਹਿਸ ਹੈ। ਪਰ ਗਿਆਨੀ ਰਘਵੀਰ ਸਿੰਘ ਦਾ ਬਿਆਨ ਨਵੀਂ ਸਿੱਟ ਕੋਲ ਤੇ ਉਹ ਜਿਹੜਾ ਵਿਜੇ ਸਾਂਪਲਾ, ਉਸ ਦਾ ਮਾਮਲਾ ਤੇ ਉਸ ਤਰੀਕੇ ਤੋਂ ਬਾਅਦ ਕੁਝ ਅਫਸਰ ਹੈ ਉਸ ਸਮੇਂ ਦੇ ਨੇੜਲੇ, ਉਹ ਸਾਰਿਆਂ ਤੋਂ ਲਿਆ ਕੇ ਜੇ ਸੁਖਬੀਰ ਤੇ ਘੇਰਾਬੰਦੀ ਆ ਤਾਂ ਫਿਰ ਗ੍ਰਿਫਤਾਰ ਦੇ ਦਿਨ ਨੇੜੇ ਨੇ ਜੀ, ਜੇਲ੍ਹ ਦੇ ਦਿਨ ਨੇੜੇ ਨੇ। ਜੇਲ੍ਹ ਦੇ ਦਿਨ ਨੇੜੇ ਨੇ, ਸਹੀ ਹੈ ਜੀ, ਬਿਲਕੁਲ।